ਹਾਂਜੀ ਨਾਸਿਰ ਕਿਸਾਨਾ ਜੀ, ਧੰਨਵਾਦ ਤੁਹਾਡਾ ਬਹੁਤ-ਬਹੁਤ। ਤੁਸੀਂ ਹੁਕਮ ਕੀਤਾ ਤੇ ਜਾਣਕਾਰੀ ਦੀ ਮੰਗ ਕੀਤੀ ਹੈ ਕਿ ਅਸੀਂ ਕਿਵੇਂ ਤੇ ਕਿੱਥੇ ਪਹੁੰਚੇ, ਤਾਂ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਕਹਿਣਾ, ਅਸਲਾਮ ਅਲੈਕਮ ਕਹਿਣਾ। ਜਿਸ ਦਿਨ ਅਸੀਂ ਗਏ ਆ ਬਾਰਡਰ ਕ੍ਰਾਸ ਕਰਕੇ ਅਟਾਰੀ ਤੋਂ ਪਹੁੰਚੇ ਆ ਅਸੀਂ, ਤੇ ਉੱਥੋਂ ਬੜਾ ਪਿਆਰ ਮਿਲਿਆ ਜਾਂਦਿਆਂ ਨੂੰ। ਇਮੀਗ੍ਰੇਸ਼ਨ ਕਰਕੇ ਅਸੀਂ ਬਾਹਰ ਨਿਕਲੇ ਤੇ ਸਾਰੇ ਜੱਫੀਆਂ ਪਾ ਕੇ ਮਿਲਦੇ ਸੀਗੇ, ਤਾਂ ਸਾਨੂੰ ਬੰਦੇ ਸਾਡੇ ਲੈਣ ਆਏ ਹੋਏ ਸੀ ਅੱਗੇ। ਤੇ ਉੱਥੋਂ ਫਿਰ ਅਸੀਂ ਪਹੁੰਚੇ ਗੱਡੀ ਲੈ ਕੇ ਬਾਘਾ ਬਾਰਡਰ ਤੋਂ। ਅਸੀਂ ਔਰ ਤੋਂ ਅੱਗੇ ਜਾਂਦੇ ਜਾਂਦੇ ਅਸੀਂ ਫਿਰ ਰੁੱਖ ਫੜਿਆ ਨਨਕਾਣਾ ਸਾਹਿਬ ਦਾ। ਨਨਕਾਣਾ ਨਮਸਕਾਰ ਕਰਕੇ ਫਿਰ ਅਸੀਂ ਇੱਥੋਂ ਗਏ ਚੂੜਕਾਣਾ। ਚੂੜਕਾਣਾ ਤੋਂ ਅਸੀਂ ਜਾਣਾ ਸੀ ਫੈਸਲਾਬਾਦ ਲਾਇਲਪੁਰ, ਲੇਕਿਨ ਜਾ ਨਹੀਂ ਸਕੇ ਤੇ ਇਸ ਤੋਂ ਫਿਰ ਅਸੀਂ ਚੂੜਕਾਣੇ ਤੋਂ ਸਿੱਧਾ ਅਸੀਂ ਸਰਗੋਧੇ ਗਏ, ਕਿਉਂਕਿ ਟਾਈਮ ਵੀ ਕਾਫੀ ਹੋ ਚੁੱਕਾ ਸੀ, ਰਾਤ ਪੈ ਗਈ ਜਾਂਦੇ ਜਾਂਦੇ। ਫਿਰ ਮਹਿਬੂਬ ਸਾਹਿਬ ਦਾ ਪਿੰਡ ਦੇਖਿਆ ਅਸੀਂ, ਸਾਰਾ ਖੇਤ ਉਹਨਾਂ ਦੇ ਦੇਖੇ, ਲੋਕਾਂ ਨੂੰ ਮਿਲੇ, ਪਿੰਡਿਆਂ ਨੂੰ ਬਹੁਤ ਪਿਆਰ ਦਿੱਤਾ ਉਹਨਾਂ ਨੇ। ਮਹਿਬੂਬ ਦੀ ਜ਼ਮੀਨ ਦੇਖੀ, ਪਿੰਡ। ਇਸ ਉਪਰੰਤ ਫਿਰ ਅਸੀਂ ਰੁੱਖ ਕੀਤਾ ਸਰਗੋਧਾ ਤੋਂ ਹੁੰਦੇ ਹੋਏ ਝੰਗ ਵੱਲ ਜਾਂਦੇ। ਫਿਰ ਅਸੀਂ ਸਾਹੀਵਾਲ ਦੀ ਚੱਕ ਸਾਹੀਵਾਲ ਜਾਂਦੇ ਹੋਏ, ਤੇ ਵੀ ਯਾਦ ਨਹੀਂ ਇੰਨੇ ਰਹੇ। ਉਹ ਝੰਗ ਦੇਖਿਆ, ਝੰਗ ਤੋਂ ਵਾਪਸ ਆਏ। ਫਿਰ ਸਰਗੋਧਾ ਸ਼ਹਿਰ ਵਿੱਚ ਦੋਸਤਾਂ ਮਿੱਤਰਾਂ ਨੂੰ ਮਿਲਾਇਆ ਗਿਆ ਜੋ ਜਲੰਧਰ ਦੇ ਰਹਿਣ ਵਾਲੇ ਸੀ। ਉਹਨਾਂ ਨਾਲ ਅੱਖਾਂ ਦੇ ਮੇਲ ਹੋਏ, ਬਹੁਤ ਉਹਨਾਂ ਨੇ ਖੂਬ ਪਿਆਰ ਕੀਤਾ। ਇੰਨਾ ਪਿਆਰ ਕੀਤਾ ਕਿ ਤੁਸੀਂ ਪੁੱਛੋ ਨਾ, ਜੋ ਆਪਣੇ ਨਾਲ ਪਿਆਰ ਕਰਦੇ ਉਸ ਤੋਂ ਵੀ ਵੱਧ, ਕਿਉਂਕਿ ਆਪਣੇ ਵਤਨ ਤੋਂ ਵਿਛੜੇ ਲੋਕ ਜਦੋਂ ਮਿਲਦੇ ਆ ਤਾਂ ਫਿਰ ਉਹ ਇਸ ਤਰ੍ਹਾਂ ਹੀ ਪਿਆਰ ਭਰੀਆਂ ਨਿਗਾਹ ਨਾਲ ਮਿਲਦੇ ਆ। ਬਹੁਤ ਉਹਨਾਂ ਨੇ ਇੱਜ਼ਤ ਮਾਣ ਦਿੱਤਾ। ਉਹਨਾਂ ਦੀ ਵੀ ਇਹ ਖਾਸ਼ ਸੀ ਕਿ ਜਲੰਧਰ ਆਉਣ। ਇੱਕ ਹੋਰ ਵੀਰ ਮਿਲਿਆ ਸੀ, ਉਹ ਵੀ ਕਹਿ ਰਿਹਾ ਸੀ ਕਿ ਮੈਂ ਵੀ ਦੇਖਣਾ ਚਾਹੁੰਦਾ ਪਿੰਡ ਆਪਣਾ ਇੰਡੀਆ, ਪੰਜਾਬ, ਭਾਰਤ ਵਿਚਲਾ ਪੰਜਾਬ। ਪਹਿਲੀ ਤਾਂ ਗੱਲ ਇਹ ਵੀ ਜਦੋਂ ਉੱਥੋਂ ਇੰਡੀਆ 'ਚੋਂ ਇੱਧਰ ਆਏ, ਲੈਦਗੀ ਹੋ ਗਈ। ਇੱਕ ਇੰਦੀ ਸੀ ਜਿਵੇਂ ਦੋ ਭਾਈ ਵੱਖਰੇ ਵੱਖਰੇ ਹੋ ਗਏ, ਪਾਕਿਸਤਾਨ ਤੇ ਇੰਡੀਆ 'ਚ। ਖਾਸ ਕਰ ਜਿਹੜੀ ਸਿੱਖ ਕੌਮ ਸੀ ਨਾ ਸਾਡੀ, ਉਹਦਾ ਪਾਕਿਸਤਾਨੀ ਸਾਡੇ ਨਾਲ ਬੜਾ ਹੀ ਪਿਆਰ ਸੀ ਤੇ ਮੁਹੱਬਤ ਸੀ, ਕਿਉਂਕਿ ਅਸੀਂ ਵੀ ਮਹਾਜਰ ਹਾਂ। ਇੰਡੀਆ ਤੋਂ ਹਿਜਰਤ ਕਰਕੇ ਆਏ ਮੇਰੇ ਵਾਲਦੈਨ ਜੀ। ਤੇ ਮੈਂ ਪੁੱਛਣਾ ਚਾਹੁੰਦਾ ਸੀ, ਰਿਆਸਤ ਪਟਿਆਲੇ ਦੇ ਵਿੱਚ ਨਾ ਜੀ ਸਾਡੇ ਵਾਲਦੈਨ ਸੀ ਜਿਹੜੇ, ਉਹ ਉੱਥੋਂ ਆਏ ਸੀ। ਤੇ ਉੱਥੋਂ ਦਾ ਕੋਈ ਬੰਦਾ ਦਰਾਹਾ ਮੰਡੀ, ਉੱਥੇ ਲੱਕੜ ਦੀ ਬਹੁਤ ਵੱਡੀ ਮੰਡੀ ਦਰਾਹਾ ਗਏ ਵੀ ਆ ਜੀ। ਤੇ ਉੱਥੇ ਇੱਥੇ ਤੁਸੀਂ ਕਿੱਥੇ ਆਏ ਹੋਏ? ਤੁਹਾਨੂੰ ਮੈਂ ਬਾਅਦ ਚ ਕਿਸ ਟਾਈਮ ਤੁਹਾਡੇ ਕੋਲ ਆ ਕੇ ਤਫਸੀਲਨ ਆਇਓ ਕਿਸੇ ਦਿਨ। ਹਾਂਜੀ ਨੂੰ ਅਸੀਂ ਹੁਣ ਅੱਜ ਜਾਣਾ ਕਿਸੇ ਪਾਸੇ। ਅੱਛਾ, ਜਦੋਂ ਟਾਈਮ ਹੋਵੇ ਨਾ ਮੈਂ ਸਕੂਟੀ ਤੇ ਜੀ, ਮੈਂ ਇਕਾਨਵੇਂ ਸ਼ਮਾਲੀ ਜੀ। ਤੇ ਬਲਕਿ ਹੁਣ ਅਗਲੇ ਦਿਨ ਸਰਦਾਰ ਨਜੂਰ ਸਿੰਘ ਸਾਹਿਬ ਆਏ ਨਾ ਜੀ ਇੱਥੇ, ਤੇ ਉਹ ਬੜੀ ਆਓ ਭਗਤ ਹੋਈ ਉਹਨਾਂ ਦੀ, ਤੇ ਬੜੇ ਖੁਸ਼ ਹੋਏ ਅਸੀਂ ਵੀ ਜਾ ਕੇ। ਵੀ ਉਹਨਾਂ ਨੇ ਬੜੇ ਅੱਛੇ ਰਿਮਾਰਕ ਦਿੱਤੇ। ਪਹਿਲੇ ਗੱਲ ਸੁਣੀ ਨੇ ਵੀ ਅਸੀਂ ਦੋਸਤ ਬਦਲ ਸਕਦੇ ਹਾਂ, ਗਵਾਂਢੀ ਨਹੀਂ ਬਦਲ ਸਕਦੇ। ਤੇ ਇਹ ਜਿਹੜਾ ਸ਼ਾਇਦ ਜੋ ਕਿਸਮਤ 'ਚ ਲਿਖਿਆ ਸੀ ਹੁਣੇ ਇੰਜੀ ਸੀ। ਪਾਕਿਸਤਾਨ ਹਿੰਦੁਸਤਾਨ ਦੀ ਅਲੱਗੀ ਹੋ ਗਈ, ਲੇਕਿਨ ਜਿਵੇਂ ਕਹਿੰਦੇ ਦਿਲ ਵੱਖਰੇ ਨਾ ਹੋਣ ਤੇ ਬਾਕੀ ਇਹ ਆਉਂਦੀ ਭਾਈ ਇੱਥੇ ਨਹੀਂ ਵੱਖਰੇ ਹੁੰਦੇ ਸਾਡੇ ਭਰਾ, ਹੁੰਦੇ ਨਹੀਂ ਵੱਖਰੇ। ਮੈਂ ਵੀ ਇਸੇ ਸੋਚਦਾ ਮਲ ਗਿਆ, ਮੈਂ ਵੀ ਇਹੀ ਗੱਲਾਂ ਕਰਦਾ ਸੀ। ਚਲੋ ਜੇ ਕੁਝ ਹੋਣਾ ਸੀਗਾ ਤਾਂ ਹੁਣ ਹੋ ਗਿਆ, ਲੇਕਿਨ ਗਾਹਾਂ ਨੂੰ ਇੰਜ ਚੱਲੀਏ ਰਲ ਕੇ। ਹਾਂਜੀ, ਉਸ ਤੋਂ ਬਾਅਦ ਫਿਰ ਕਿਸਾਨਾਂ ਜੀ ਫਿਰ ਅਸੀਂ ਸਰਗੋਧਾ ਤੋਂ ਰੁੱਖ ਕੀਤਾ ਆਪਣਾ। ਦੇਖੋ ਵੀ ਸੁਬਾਹ ਚੱਲਦੇ ਚੱਲਦੇ ਫਿਰ ਅਸੀਂ ਤਖਤ ਹਜ਼ਾਰਾ ਪਹੁੰਚੇ, ਰਾਂਝੇ ਦਾ ਪਿੰਡ। ਤੋ ਇਸ ਤਰ੍ਹਾਂ ਹੱਸਦੇ ਖੇਲਦੇ ਗਏ। ਸ਼ਾਇਦ ਪਹਿਲਾਂ ਉਸ ਤੋਂ ਮੰਡੀਆਂ ਵਿੱਚ ਦੀ ਹੁੰਦੇ ਹੋਏ ਮੰਡੀ, ਫਿਰ ਵਜ਼ੀਰਾਬਾਦ, ਗੁਜਰਾਤ ਤੋਂ ਹਾਂ ਤਖਤ ਹਜ਼ਾਰਾ ਤੋਂ ਫਿਰ ਏਦਾਂ ਗਏ ਅਸੀਂ ਹੌਲੀ ਹੌਲੀ। ਉੱਥੇ ਪਹੁੰਚੇ ਤਖਤ ਹਜ਼ਾਰਾ ਤੋਂ ਫਿਰ ਅਸੀਂ ਗਏ ਗੁਜਰਾਤ। ਉਹ ਜੇਲਮ ਵੀ ਦੇਖਿਆ। ਹਾਂ, ਜੇਲਮ ਤੇ ਉੱਧਰ ਵੀ ਦੇਖਿਆ ਸੀ ਝੰਗ ਬਲਾ, ਸ਼ਾਇਦ ਜੇਲਮ ਸੀ ਜਾਂ ਰਾਵੀ ਸੀ, ਕੋਈ ਮੈਨੂੰ ਯਾਦ ਨਹੀਂ ਹੁਣ। ਉਹ ਫਿਲਮ ਦੇ ਵਿੱਚ ਇੱਕ ਹੈਗਾ, ਮੈਂ ਉਹਨਾਂ ਨੇ ਦਿਖਾਇਆ ਸੀ ਡਰਾਈਵਰ ਸਾਡਾ ਬਹੁਤ ਅੱਛਾ ਸੀ। ਉਹਦੀ ਨਵੀਂ ਕਾਰ ਸੀ, ਸੀਗਾ ਵੀ। ਉਹ ਰਿਟਾਇਰ ਫੌਜੀ ਮੁੰਡਾ, 40 ਸਾਲ ਦਾ ਸੀ ਵੈਸੇ। ਉਹਨੂੰ ਸਾਰਾ ਹੀ ਪਤਾ ਸੀ ਰੂਟਾਂ ਦਾ, ਕਿੱਧਰ ਜਾਣਾ। ਅੱਛਾ, ਫਿਰ ਉੱਥੋਂ ਅਸੀਂ ਗੁਜਰਾਤ ਤੋਂ ਖਾਣਾ ਖਾਧਾ ਦੁਪਹਿਰ ਦਾ, ਨਹਾ ਨੂ ਕੇ ਥੋੜਾ ਉਹ ਜੇਲ ਮੰਦਰ ਵਿੱਚ ਚਨਾਹ ਦੇ ਵਿੱਚ ਠੰਡੇ। ਉੱਥੋਂ ਫਿਰ ਰੁੱਖ ਕੀਤਾ ਅਸੀਂ
ਸਿਆਲਕੋਟ ਦਾ। ਫਿਰ ਸਿਆਲਕੋਟ ਪਹੁੰਚ ਕੇ ਅਸੀਂ ਉਹ ਪੂਰਨ ਦਾ ਪਿੰਡ ਚਲੇ ਗਏ, ਜਿਹੜਾ ਖੂਹ ਦੇਖਿਆ। ਉੱਥੇ ਜਿਹੜੇ ਵੀ ਲੋਕ ਸੀ ਉਹਨਾਂ ਨੇ ਜੱਫੀਆਂ ਪਾ ਕੇ ਮਿਲੇ ਸਾਨੂੰ, ਫੋਟੋਆਂ ਬਹੁਤ ਖਿਚਾਈਆਂ। ਨਨਕਾਣੇ ਬਹੁਤ ਫੋਟੋਆਂ ਖਿਚਾਈਆਂ ਉਹਨਾਂ ਨੇ, ਉੱਥੇ ਚੂੜਕਾਣੇ ਬਹੁਤ ਫੋਟੋਆਂ ਖਿਚਾਈਆਂ, ਤੇ ਇੱਥੇ ਝੰਗ ਬਹੁਤ ਫੋਟੋਆਂ ਖਿਚਾਈਆਂ। ਫੋਟੋਆਂ ਇੰਨੀਆਂ ਖਿਚਾਈਆਂ ਉਹਨਾਂ ਨੇ, ਜੱਫੀਆਂ ਪਾ ਕੇ ਮਿਲੇ। ਤੇ ਫਿਰ ਦੇਖ ਲਓ ਤੁਸੀਂ, ਅਸੀਂ ਜਦੋਂ ਮੋਟਰਵੇ ਤੇ ਠਹਿਰੇ ਆ ਖਾਣਾ ਖਾਣ ਵਾਸਤੇ, ਉੱਥੇ ਫੋਟੋਆਂ ਲੋਕਾਂ ਨੇ ਖਿਚਾਈਆਂ ਬਹੁਤ, ਤੇ ਸੈਲਫੀਆਂ ਲੈ ਰਹੇ ਸੀ ਸਾਡੇ ਨਾਲ। ਪਤਾ ਨਹੀਂ ਸਾਡੀ ਕਿਸਮਤ ਏਦਾਂ ਸੀਗੀ ਜਾਂ ਹੋ। ਅੱਛਾ ਚਲੋ, ਉੱਥੋਂ ਅਸੀਂ ਗੁਜਰਾਤ ਤੋਂ ਫਾਰਗ ਹੋ ਕੇ ਫਿਰ ਅਸੀਂ ਸਿਆਲਕੋਟ ਪੂਰਨ ਦਾ ਖੂਹ ਦੇਖਿਆ। ਪੂਰਨ ਦਾ ਖੂਹ ਤੋਂ ਦੇਖ ਕੇ ਫਿਰ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਵੀ ਹੁਣ ਤੁਸੀਂ ਨਨਕਾਣਾ ਆਪਣੇ ਕਰਤਾਰਪੁਰ ਦੇਖ ਲਓ, ਨਾਲ ਹੀ ਆ। ਅਸੀਂ ਉਹ ਸਲਾਹ ਮੰਨ ਕੇ ਫਿਰ ਕਰਤਾਰਪੁਰ ਚਲੇ ਗਏ। ਉੱਥੋਂ ਦੇਖਿਆ ਗੁਰਦੁਆਰਾ। ਉੱਥੋਂ ਫਿਰ ਅਸੀਂ ਚਾਲੇ ਪਾਏ ਵਾਪਸ। ਅਸੀਂ ਲਾਹੌਰ ਰਾਤ ਕੋਈ 11 ਵਜੇ, ਤੇ ਲਾਹੌਰ ਤੋਂ ਬਾਅਦ ਫਿਰ ਅਸੀਂ ਉੱਥੇ ਰਾਤ ਰਹਿ ਕੇ ਫਿਰ ਅਸੀਂ ਰੁਖ ਕੀਤਾ ਆਪਣੇ ਪਾਕਪਤਨ। ਬਾਬਾ ਫਰੀਦ ਦਾ ਮਜ਼ਾਰ ਦੇਖਿਆ। ਉਹ ਸਾਰੀ ਦਿਹਾੜੀ ਲੱਗ ਗਈ। ਸਫ਼ਰ ਦੇ ਵਿੱਚ ਬਹੁਤ ਟਾਈਮ ਲੱਗ ਗਿਆ। वैसे हमारा नहीं, बाकी कोई DAP आए वो हमारा प्योरिटी सब आगे से हमारा CM आ रहा है। ਆਪ ਜੀ ਬਾਬਾ ਫਰੀਦ ਦੀ ਅੰਸ਼ ਪੰਚ ਵਿੱਚੋਂ ਕਿਵੇਂ ਅੰਸ਼ ਪੰਚ ਹੋ ਤੁਸੀਂ? ਅਸੀਂ 29ਵੀਂ ਪੀੜ੍ਹੀ 38ਵੀਂ ਪੀੜ੍ਹੀ ਇੱਥੇ ਰਹਿੰਦੇ ਜਾਂਦੇ? ਉੱਥੋਂ ਫਿਰ ਆ ਕੇ ਵਾਪਸ ਉੱਥੇ ਫਿਰ ਸਾਨੂੰ DPO ਡਿਸਟ੍ਰਿਕਟ ਪੁਲਿਸ ਆਫਿਸਰ ਦਾ ਉਹਨੂੰ ਬੁਲਾ ਲਿਆ, ਪਿਆ ਆਓ ਚਾਹ ਪਾਣੀ ਪੀਓ। ਸ਼ਕੀਰ ਉਹਨਾਂ ਦੀ ਫੋਟੋ ਮੈਂ ਤੁਹਾਨੂੰ ਭੇਜੂਗਾ। ਉੱਥੋਂ ਫਿਰ ਅਸੀਂ ਬਾਬੇ ਤੇ ਗਏ ਤੇ ਸਿਕਿਉਰਿਟੀ ਵਾਲਿਆਂ ਨੇ ਜਲਦੀ ਤੇਜ਼ ਕਾਰ ਚਲਾ ਕੇ ਉੱਥੇ ਲੈ ਗਏ। ਉਹ ਦੇਖਿਆ, ਫਿਰ ਨਮਸਕਾਰ ਕੀਤਾ, ਉੱਥੇ ਸਜਦਾ ਕੀਤਾ। ਉੱਥੋਂ ਫਿਰ ਅਸੀਂ ਵਾਪਸ ਆ ਕੇ ਫਿਰ ਲਾਹੌਰ। ਫਿਰ ਅਸੀਂ ਦੂਸਰੇ ਦਿਨ ਫਿਰ ਉੱਥੇ ਲਾਹੌਰ ਉਹ ਦੇਖਿਆ ਘੁੰਮ ਕੇ ਆਪਣੇ ਸ਼ਾਹੀ ਕਿਲੇ ਦੇ ਵਿੱਚ ਪਾਕਿਸਤਾਨ ਮਨਾਰੇ ਪਾਕਿਸਤਾਨ ਦੇਖਿਆ। ਦਾਤਾ ਪੀਰ ਦਾ ਦਰਬਾਰ ਦੇਖਿਆ। ਸ਼ਾਹੀ ਕਿਲਾ ਬਾਹਰੋਂ ਦੇਖਿਆ। ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਸਮਾਧ ਦੇਖਿਆ, ਤੇ ਅਰਜਨ ਦੇਵ ਜੀ ਦਾ ਸ਼ਹੀਦੀ ਸਥਾਨ। ਹਾਂਜੀ, ਇਹ ਸਭ ਕੁਛ ਦੇਖ ਕੇ ਤੁਹਾਡੀ ਕਿਰਪਾ ਨਾਲ ਤੇ ਫਿਰ ਅਸੀਂ ਵਾਪਸ ਆ ਗਏ। ਆਪਣਾ ਜੈ ਗੁਰਦੇਵ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ ਆਪ ਜੀ ਦਾ। ਚਲੇ ਇਹ ਮਹਾਰਾਜਾ ਰਣਜੀਤ ਸਿੰਘ ਵਾਲਾ ਕਿਲਾ ਨਹੀਂ ਹੈ? ਉਹੀ ਹੈ ਸ਼ਾਹੀ ਮਹਿਲ। ਚਾਹੀ ਕਿਲਾ। ਬਿਲਕੁਲ ਉਹ ਦੇਖੇ ਲਿੱਟਾਂ ਉੱਤਾਂ ਸਾਰੀਆਂ। ਇਹ ਕਾਰਾਂ ਦੀ ਵੀਲਸ ਆ। ਦਰਵਾਜ਼ਾ ਜੀ ਦੇਖੋ ਪੁਰਾਣਾ। ਹਾਂਜੀ,
ਅੱਗੇ ਸਿੱਧੇ ਜਾਣਾ ਚਲੋ ਇਸ ਤਰ੍ਹਾਂ ਕਰੋ ਉਹਨਾਂ ਦੇ ਵਿੱਚ ਭਾਵੋ ਗੱਡੀ ਲੈ ਜਾਓ ਗੱਡੀ ਲੈ ਜੀ ਗੱਡੀ ਲੈ ਜਾਓ ਅੱਗੇ ਇਤਲਾਹ ਕਰ ਦੇਣਾ ਇਹਨਾਂ ਪਰ ਠਹਿਰ ਜਾਈ ਯਾਰ देख रहे हैं सारा वही आ रहे 6 किलो ये बहुत मैं पूरा फिर 3-4 घंटे लगे बहुत सफर है जो पता कुछ चीज नहीं जगह कहीं चलो कर चलो ਇਹ ਉਹੀ ਆ ਜੀ ਜਿਹੜੀ ਆਪਾਂ ਜਗ੍ਹਾ ਦੇਖਣੀ ਸੀ ਗੁਰਦੁਆਰਾ ਦੇਹਰਾ ਸਾਹਿਬ ਸ਼ਹੀਦੀਆ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਤੇ ਉਹੀ ਆ ਜੀ ਗੱਲ ਕੀਤੀ ਉਹ ਆ ਗਈ ਪਹਿਲਾਂ ਉਹੀ ਆਏ ਪੰਜਾਬ ਦੇ ਬੰਦਾ ਚਲੋ कितने की दे रही मैं बोलते हेलो रात नहीं करनी वालेकुम दवाई लाएगा कंज्यूमर है सर एक मिनट मुझे गैस पे पता भी अच्छा जी ਹੁਣ ਜਾਣਾ ਅੱਗੇ ਸਾਰਾ ਜਾਂ ਇੱਥੇ ਹੀ ਹੋ ਕੇ ਵਾਪਸ ਚਲੀਏ बस जो देख के ਮਸਲੇ ਦੇਖਣੀ ਤਕਰੀਬਨ ਅੱਧਾ ਘੰਟਾ ਸਾਰਾ ਇੱਥੇ ਲੱਗ ਰਿਹਾ ਫਿਰ ਨਿਕਲੇ ਇੱਥੋਂ ਜੀ ਜੀ ये बात पता नहीं चलिए सीधे बात करते हैं बंदा को दियोगे नाल जरा हां जी यूके ये हम बना रहे हैं ਯਾਰ ਅੱਗੇ ਆ ਯਾਰ ਨਾਰਾਜ਼ ਨਾ ਹੋਣਾ ਤੁਸੀਂ ਕੂਲੀ ਕਰਕੇ ਆਓ ਤੁਹਾਡੇ ਮੂੰਹ 'ਚ ਪਾਣ ਹੈ ਗੁਰਦੁਆਰੇ ਪਾਣ ਸਿਗਰਟ ਨਸਵਾਰ ਹੈ ਸਰ ਸੁੱਤਾ ਹੈ ਫਿਰ ਕੂਲੀ ਕਰ ਤੁਹਾਡੇ ਮੂੰਹ 'ਚ ਪਾਣ ਮਹਿਸੂਸ ਹੋਵੇ ਨਾਰਾਜ਼ ਨਾ ਹੋਣਾ ਆਪਣੀ ਮੌਕਾ ਕੁੰਦਾ ਲੱਗਾ ਅਗਲੀ ਸਾਈਡ ਤੇ जैसा कर लेना बहुत वो ले लेने पाऊंगा वो सारा तो ऐसे ऐसे वैसे खड़े ना बात मस्जिद अंदर तक नहीं जाएगा सिर्फ गेट तक जाएगा चलो गेट तो देख के होगी गेट तक देख के थे ਥੋੜਾ ਕਿਲਾ ਦੇਖ ਸਕਦੇ ਆਪਾਂ और सारा तो उन्होंने घुमाया मर्जी जी ਨਹੀਂ ਅੰਦਰੋਂ ਜਿੱਥੇ ਮਹਾਰਾਜਾ ਬਹਿੰਦਾ ਸੀ ਬਸ वो पता नहीं सराज कितने होना ने ते वो काफी है जी। सफर पैदल कर सब
ਆ ਗਿਆ। ਲੈ ਖੜਾ ਆਪਣੇ ਇੰਤਜ਼ਾਰ ਕਰ ਲਓ। ਇਹ ਸੀਆਈਡੀ ਦੇ ਬੰਦੇ ਆ। ਹਾਂਜੀ ਠੀਕ ਠਾਕ। ਹੈਲੋ ਜੀ। ਪੂਰੇ ਲੱਗੀ। ਹਾਂ ਪਾਣੀ ਨਿਕਲ ਇਹ ਹੈ ਜੀ ਪੂਰਨ ਲੱਗੀ। ਬਾਬਾ ਜੀ ਜਰਾ ਬਾਹਰ ਆਓ ਨਾ, ਮਹਿਮਾਨ ਆਏ ਨੇ, ਇਹਨਾਂ ਨੂੰ ਵੀ ਦੱਸੋ। ਮੈਂ ਕਹਿੰਦਾ ਆਓ ਅੰਜੇ ਆਕੋ ਕਿਉਂ ਕੋਈ ਬਾਤ ਨਹੀਂ। ਹਾਂਜੀ ਇਧਰੋਂ ਹੈਲੋ ਜੀ। ਕਿੰਨਾ ਪੁਰਾਣਾ ਸੌਂਗ ਹੈ ਜੀ ਕੋਈ ਜਿਹੜੀ ਤਾਰੀਖ ਦੱਸਦੀ ਕੋਈ 2000 ਸਾਲ ਪੁਰਾਣੀ ਚੱਲ ਰਿਹਾ? ਕਿਉਂਕਿ ਸਿਆਲਕੋਟ ਸ਼ਹਿਰ ਦੀ ਤਾਰੀਖ ਕੋਈ 5000 ਸਾਲ ਪੁਰਾਣੀ ਹੈ ਤੇ ਇਹ ਜਿਹੜਾ ਵਾਕਿਆ ਹੋਇਆ ਨਾ ਇਹ ਵੀ ਕੋਈ 2000 ਸਾਲ ਪੁਰਾਣੀ ਤਾਰੀਖ ਦੱਸਦੀ ਹੈ। ਤੇ ਜ਼ਮੀਨਾਂ ਤੇ ਘਰ ਬਣਾਏ ਇਹ ਜਿਹੜਾ ਬਾਹਰਲਾ ਖੂਹ ਕਹਿੰਦਾ ਕਹਿ ਦਿੰਦੇ ਜਿੱਦਾਂ ਖੇਤਾਂ ਵਿੱਚ ਜਿਹੜਾ ਬਾਹਰਲਾ ਖੂਹ ਹੁੰਦਾ ਨਾ। ਹਾਂਜੀ ਇਹ ਜੇ ਸਭ ਹੈ ਜਿਹੜਾ ਖੂਹ ਵਾਲਾ ਨਾ ਖਾਤਾ ਜੀ, ਇਹ ਜੰਗ ਵਾਲੀ ਸਾਈਡ ਤੇ ਖੂਹ ਹੀ ਸੱਦੇ ਨੇ। ਖੂਹ ਜੀ, ਖੂਹ ਤੇ ਚੱਲੇ। ਹਾਂਜੀ ਆਪਣੇ ਆਪਣੇ ਇਲਾਕੇ ਦੇ ਵਿੱਚ ਉਹਨਾਂ ਨੇ ਰੱਖੇ ਵਰਡ। ਹਾਂਜੀ ਇਹ ਜਿਹੜਾ ਉਹਦਾ ਚੱਲਿਆ ਪੰਜਾਬ ਦੇ ਵਿੱਚ ਵੀ ਇਡਲੀ ਵਾਲਾ ਸਾਡੇ ਉੱਧਰ ਚੱਲਿਆ ਜ਼ਿਆਦਾਤਰ ਕਹਿੰਦੇ ਸੀ ਠੀਕ ਹੈ ਜੀ ਮਹਿਬੂਬ ਸਾਹਿਬ ਜੀ। ਸਹੀ ਗੱਲ ਹੈ। ਹਿਸਟਰੀ 'ਚ ਨੋ ਜਿਹਨਾਂ ਦਾ ਆਉਂਦਾ ਲੋਕੀ ਉਹਨਾਂ ਦੇ ਫਿਰ ਹੈਰਾਨ ਹੁੰਦੇ ਆ ਵੀ ਇਹ ਹਾਂਜੀ ਸਾਹਿਬ ਅੱਜ ਖਾਈ ਦੱਸੋ ਜੀ ਅੱਜ ਖਾਈ ਦੱਸੋ ਸ਼ਾਮੀ ਮੌਕਾ ਦਿੱਤਾ ਜੰਗ ਵਾਲੇ ਪਾਸੇ ਜਾਣਾ। ਚੰਗਾ ਵਾਲੇ ਪਾਸੇ ਹਾਂ ਕੰਨੀ ਆ ਗਿਆ ਸ਼ਾਮੀ ਆ ਜਾ ਇਹ ਕੱਲ ਸੀ ਹਾਂ ਥੋੜੀ ਕੰਮ ਇਹ ਚਲੋ ਫਿਰ ਆ ਜਾਣਾ ਚਲੋ ਉਹਨਾਂ ਨੇ ਪ੍ਰਾਈਵੇਟ ਗੱਲ ਕਰਨੀ ਕਿਹੋ ਜੋ। ਤੁਸੀਂ ਸੁਣਾਓ ਜੀ ਕੋਈ ਪੰਜਾਬੀ ਚ ਗੱਲਬਾਤ। ਤੁਸੀਂ ਕਹਿ ਰਹੇ ਸੀ ਪੰਜਾਬ ਦਾ ਜ਼ਿਲ੍ਹਾ ਉਹ ਦਿਮਾਗ ਵਿੱਚ ਨਹੀਂ ਆ ਰਿਹਾ ਕੋਈ। ਬਡਮੋਰ ਆ ਬਡਮੇਰ ਬਡਮੇਰ ਹਾਂ ਮੈਨੂੰ ਉਹ ਪੰਜਾਬ ਦੇ ਵਿੱਚ ਦੀ ਸਰਹੱਦ ਤੇ ਆ ਜੈਸਲਮੇਰ ਦੇ ਓਏ ਇਲਾਕੇ ਜੀ ਓਏ। ਬਡਮੇਰ ਹੈਗਾ ਰਾਜਸਥਾਨ ਦਾ ਇਲਾਕਾ ਪੰਜਾਬ ਦੇ ਨਾਲ ਲੱਗਦਾ। ਹਾਂਜੀ ਹਾਂਜੀ ਓਏ। ਜੈਸਲਮੇਰ ਤਾਂ ਮੈਂ ਗਿਆ ਕਿਲਾ ਦੇਖਿਆ। ਬਡਮੇਰ ਹੁਣ ਦੇਖ ਲਓ ਅੱਛਾ ਇਹਨਾਂ ਨੂੰ ਹੁਣ ਪਤਾ ਲੱਗ ਗਿਆ ਕਿਉਂਕਿ ਥੋੜਾ ਜਿਹਾ ਪ੍ਰੋਨਾਂਸੀਏਸ਼ਨ ਦੇ ਵਿੱਚ ਫਰਕ ਸੀ। ਹੁਣ ਬਡਮੇਰ ਦਾ ਪਤਾ ਲੱਗ ਗਿਆ। ਹਾਂਜੀ ਹਾਂਜੀ ਮੈਂ ਵੀ ਸੋਚਦਾ ਵੀ ਪੰਜਾਬ ਦੇ ਵਿੱਚ ਇਹ ਬਡਮੇਰ ਇਲਾਕਾ ਆ ਇਹ ਪੰਜਾਬ ਬਿਲਕੁਲ ਪੰਜਾਬ ਜਿੱਦਾਂ ਰੇਸ਼ਮਾ ਸਾਡੇ ਇੱਥੇ ਗੋਦੀ ਪਾਕਿਸਤਾਨ ਦੀ ਉਹ ਉਸ ਇਲਾਕੇ ਦੀ ਆ ਪਰ ਗੋਦੀ ਪੰਜਾਬੀ ਦੇ ਵਿੱਚ ਆ। ਚੰਗੀ ਪੰਜਾਬੀ ਜਾਣਦੇ ਤੁਸੀਂ ਵੀ ਜਾਣਦੇ ਆ। ਸਾਡਾ ਸਾਬਕਾ ਜ਼ਿਲ੍ਹਾ ਉਹ ਹੈ ਜੀ। ਅੱਛਾ ਪੁਰਾਣਾ ਜ਼ਿਲ੍ਹਾ ਉਹ ਆ। ਉੱਥੋਂ ਆਏ ਹੁਣ ਤੁਸੀਂ ਝੰਗ ਦੇ ਇਲਾਕੇ 'ਚ ਰਹਿੰਦੇ ਆ। ਹਾਂਜੀ ਜੰਗ ਵਿੱਚ। ਅੱਛਾ ਸਾਨੂੰ ਤਾਂ ਕਾਫੀ ਵਾਕਫੀਅਤ ਹੋਣੀ ਆ ਝੰਗ ਬਾਰੇ। ਉਹੀ ਜ਼ਬਾਨ ਨਹੀਂ ਸਾਡੀ ਲੋਕਲ, ਹਾਂਜੀ ਹਾਂਜੀ ਯਾਨੀ ਇਹ ਖੂਹ ਹਾਂਜੀ ਡੇਰੇ ਨੂੰ ਮਤਲਬ ਖੂਹ ਆਖਣਾ। ਹਾਂ ਪੰਜਾਬ ਫਿਰ ਬਹੁਤ ਵੱਡਾ ਸੀ ਪੰਜਾਬ ਦਾ। ਲੋਕਲ ਜ਼ਬਾਨ ਹੈ ਸਾਡੀ ਮਤਲਬ ਬਹੁਤ ਲੋਕਲ। ਵਧੀਆ ਪੰਜਾਬੀ ਕਿਉਂਕਿ ਫਰਕ ਸਿਰਫ ਇੰਨਾ ਵੀ ਤੁਸੀਂ ਉਹ ਮਹੂ ਕੋਈ ਪਿੰਡ ਦਾ ਹੈਗਾ ਬੰਦਾ ਉਹਨੂੰ ਬੁਲਾ ਰਹੇ ਆ। ਕਿਆ ਡਿਫਰੈਂਟ ਪੈਦਲ ਚੱਲ ਆਇਆ ਵਧੀਆ ਇੱਥੇ ਇਹ ਰਾਂਝੇ ਦਾ ਪਿੰਡ ਹੈ ਤਖਤ ਹਜ਼ਾਰਾ। ਅੱਜ ਅਸੀਂ ਸੋਮਵਾਰ ਅੱਜ ਅਸੀਂ ਇੱਥੇ ਆਏ ਹਾਂ 27 ਤਰੀਕ ਅਗਸਤ ਦੀ। ਸਾਡੇ ਪਿੰਡ ਦੇ ਬੰਦੇ ਸਿਕਿਉਰਿਟੀ ਵਾਲੇ ਤੇ ਕੱਲ ਅਸੀਂ ਹੀਰ ਦਾ ਪਿੰਡ ਜੰਗ ਦੇਖਿਆ ਸੀ ਮਜ਼ਾਰ
ਮਹਿਬੂਬ ਸਾਹਿਬ ਵੀ ਸਾਡੇ ਨਾਲ ਹਨ। ਹਾਂ, ਇਹਦਾ ਮਤਲਬ ਹੈ ਇੱਥੇ ਉਹਨਾਂ ਦੀ ਰਹਿਸ਼ ਹੋ ਸਕਦੀ ਜੀ ਉਹ ਜਿਸ ਪੁਰਾਣੇ ਦੌਰ ਵਿੱਚ ਨਾ ਜੀ ਇੱਥੇ ਜਿਹੜਾ ਇੱਕ ਖੂਆ ਤੇ ਇੱਕ ਚਵਾਰਾ ਜਿਹਾ ਬਣਿਆ ਹੋਇਆ ਰਾਂਝੇ ਦਾ ਖੂਹ ਜੀ ਆ ਇੱਥੇ ਰਾਂਝੇ ਦਾ ਖੂਹ ਜੀ ਆ ਉਹ ਹੁਣ ਸ਼ਹੀਦ ਹੋ ਗਿਆ ਉਹਨੇ ਮਾਂ ਬਾਰਗਾ ਬਣ ਗਿਆ ਅੱਛਾ, ਉਹ ਪੂਰ ਦੇ ਤੱਕ ਜੀ ਉਹ ਪੂਰੀ ਉਹ ਕਾਫੀ ਇਹਦਾ ਪਿੰਡ ਵਿੱਚ ਨਾ ਘਰ ਹਨ ਜੀ ਉਹ ਤੋਂ ਲੈ ਵੀ ਨਾ ਸਾਰਾ ਵੀ ਲਟਕਾਉਣੇ ਇਹ ਮਸਜਿਦ ਜਿਹੜੀ ਹੈ ਇਹ ਸਾਰਾ ਇਹ ਪੁਰਾਣੀਆਂ ਤਾਰੀਖੀ ਮਾਤਾ ਵਿੱਚ ਇਹ ਉਹਨਾਂ ਦੇ ਫੈਮਿਲੀ ਆ, ਜੀ ਉਹਨਾਂ ਤੋਂ ਪਹਿਲਾਂ ਜੀ ਉਹਨਾਂ ਦੇ ਵੀ ਪਹਿਲਾਂ ਦੀ ਜੀ ਉੱਤੇ ਹੁਣ ਤਾਮੀਰ ਹੋਈ ਆ ਰਿਹਾ ਅੱਗੇ ਥੱਲੇ ਛੋਟੀਆਂ ਟੇ ਲੱਗੀਆਂ ਅੱਛਾ ਜੌਨ ਸਾਹਮਣੇ ਜੀ ਇੱਥੇ ਲਾ ਲਈਏ ਦਵਾਈਆਂ ਦੇ ਸਾਹਮਣੇ ਲਗਾ ਲਈਏ ਉਹਨਾਂ ਦੇ ਪਿੰਡ ਦੀ ਆ। ਜੀ ਆ ਹਾਲਾ ਵਕਾ ਸਦਰ ਭਾਈ, ਸੋਹਣੀ ਦਾ ਮਜ਼ਾਰ ਕਿੱਥੇ ਬਣਿਆ? ਬਾਜ਼ਾਰ ਗੁਜਰਾਤ ਦੇ ਵਿੱਚ ਸੋਹਣੀ ਦਾ ਮਜ਼ਾਰ ਨਹੀਂ, ਮਜ਼ਾਰ ਮਜ਼ਾਰ ਦਾ ਨਹੀਂ ਪਤਾ ਜਿਹੜਾ ਗੁਜਰਾਤ ਵਿੱਚ ਕੀ ਕਿਹਾ ਸੀ ਤੁਸੀਂ? ਬਾਜ਼ਾਰ ਹੈ ਬਾਜ਼ਾਰ ਸ਼ਾਪਿੰਗ ਸੈਂਟਰ ਹੈ ਨਾ ਜੀ ਆ ਸ਼ਾਪਿੰਗ ਸੋਹਣੀ ਦਾ ਬਹੁਤ ਮਜ਼ਾਰ ਵੱਡਾ ਨੂੰ ਬਾਜ਼ਾਰ ਚੱਲਣ ਹੈ ਮੱਠੇ ਬਰਤਨ ਨਹੀਂ। ਅੱਛਾ ਅੱਛਾ, ਉਹ ਤਾਂ ਵੈਸੇ ਆਓ ਜੀ ਆ ਜਾਓ ਪਾਕਿਸਤਾਨ ਬਿਲਕੁਲ ਸਾਡੇ ਵਰਗੇ ਲੋਕ, ਅੱਛਾ ਸਾਡੇ ਵਰਗੀ ਜ਼ਮੀਨ, ਸਾਡੇ ਵਰਗੇ ਦਰਿਆ, ਸਾਡੇ ਵਰਗਾ ਪਾਣੀ, ਵਾਹ ਵਾਹ ਜੀ ਵਾਹ। ਸਾਡੇ ਵਰਗੇ ਪਿੰਡ ਕੋਈ ਐਸੀ ਇਹ ਸਾਡੇ ਭਾਈ ਸਾਹਿਬ ਦੀ ਖਾਹਿਸ਼ ਸੀ ਜੀ ਜੀ ਕਿ ਸੋਹਣੀ ਆਪਣੇ ਮਹਿਬੂਬ ਨੂੰ ਮਿਲਣ ਜਾਂਦੀ ਸੀ ਇਸ ਦਰਿਆ ਦੇ ਵਿੱਚ ਹੀ ਘੜੇ ਦੇ ਉੱਤੇ। ਹੱਥ ਲਾ ਲਓ ਇਜ਼ੀ ਹੋ ਜਾਓ ਠੀਕ 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 ਹੈ ਹਾਂ, ਕੈਮਰਾ ਫੜੋਗੇ ਤੁਸੀਂ? ਲਓ ਜੀ ਲਓ ਜੀ ਹੱਥ ਲਾ ਲਓ ਇਜ਼ੀ ਹੋ ਜਾਓ ਮਹਿਬੂਬ ਜੀ ਆ ਜਾਓ ਤੁਸੀਂ। ਜੀ ਹਾਂ ਜੀ ਕਿਨਾਰਾ ਬਾਰਬੀਕਿਊ ਇਹਦੀ ਡੂੰਘਾਈ ਕਿੰਨੀ ਹੋਊਗੀ? ਇਹਦੀ ਕਾਫੀ ਡੂੰਘਾਈ ਹੈ ਜੀ ਜੀ ਹਾਂ ਮਤਲਬ ਕਿ ਇੱਥੇ ਤੁਸੀਂ ਪੈਰ ਅੱਗੇ ਰੱਖਿਆ ਨਾ ਠੀਕ ਹੈ ਅੱਗੇ ਰੱਖਿਆ ਖੂਬ ਉੱਡਦੇ ਆ ਬੇਸਿਕਲੀ ਜਿਹੜੇ ਨਾ ਇੱਥੇ ਸਾਡੇ ਠੇਕੇ ਨੇ ਰੇਤਾਂ ਦੇ ਤੇ ਉਹ ਕਰੇਨਾ ਸ਼ੇਨਾ ਕੰਮ ਕਰਦੀਆਂ ਨੇ ਇੱਥੇ ਕਾਫੀ ਸਾਰੀਆਂ ਤੇ ਉਹ ਬੜੀ ਡੂੰਘਾਈ ਘਰ ਛੱਡਦੀਆਂ ਕੱਢ ਕਰਕੇ ਜੀ ਹਾਂ ਇਹਦਾ ਸਰ ਵੈਸੇ ਕੋਈ ਪੱਕਾ ਨਹੀਂ ਹੈ, ਕਿਸੇ ਨੂੰ ਪਤਾ ਦੂਸਰੇ ਨੰਬਰ ਤੇ ਸਰ ਪਤਾ ਕੀ ਗੱਲ ਹੈ ਉਹ ਈਜ਼ੀ ਜਿਹੜਾ ਇਲਾਕਾ ਹੈ ਨਾ ਹਾਂ ਉਹ ਨੀਵਾਂ ਇਲਾਕਾ ਹੈ ਆਓ ਜੀ ਤਸਵੀਰ ਬਣਾਈਏ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਜੀ ਅਸੀਂ ਉਹਨੇ ਵੀ ਆਪਣਾ ਦੇਖੋ ਗੱਲ ਕਰਨੀ ਉਹ ਪੰਜਾਬੀਆਂ ਦੇ ਖਿਲਾਫ ਇਹ ਲਜੇ ਬਾਸ ਤੇ ਬਹੁਤ ਵੱਡਾ ਹੁੰਦਾ ਜੇ ਛੋਟਾ ਨਹੀਂ ਹੁੰਦਾ ਉਹਨਾਂ ਦੀ ਗਾਲਾਂ ਵੀ ਫੋਟੋ ਮੁੰਡਿਆਂ ਦੀ ਇਹ ਚੱਲਦਾ ਵੀ ਹੈ ਨਾ ਠੰਡਾ ਹੋ ਗਿਆ। ਤੁਹਾਡਾ ਨਿਕਲਦਾ ਨਹੀਂ, ਤੁਹਾਡਾ ਨਿਕਲਦਾ ਨਹੀਂ ਹੈ। ਉਹਦੇ ਮੁੱਢੀ ਜਾਂਦੇ ਆ ਉਹਦੇ ਪਾਣੀ ਵਿੱਚ ਉਹਦੇ